ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸ਼ਾਮ ਦੇ ਬੁਲੇਟਿਨ ਦੇ ਵਿੱਚ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਅੱਜ ਸੈਨ ਹੋਜ਼ੇ ਸਟੂਡੀਓਜ਼ ਤੋਂ ਅਤੇ ਮੇਰੇ ਨਾਲ ਸੈਨ ਹੋਜ਼ੇ ਸਟੂਡੀਓ ਦੇ ਵਿੱਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅਗਸਤ ਦੀ 27 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਿਲ, ਗੁਰਪਾਲ ਸਿੰਘ ਸੋਹਲ ਕਲੋਵਿਸ, ਜ਼ੈਂਡਰ ਮੌਰਗੇਜ ਅਤੇ ਰੀਅਲ ਇਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ। ਟੇਰਕੀਆਣਾ ਇਮੀਗ੍ਰੇਸ਼ਨ ਲਾਅ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟੇਰਕੀਆਣਾ 415 909 0503। ਵੁਡਲੈਂਡ ਦੇ ਵਿੱਚ I-5 ਦੇ ਐਗਜ਼ਿਟ 538 ਦੇ ਉੱਤੇ ਟਰੱਕ ਪਾਰਕਿੰਗ ਅਵੇਲੇਬਲ ਆ। ਵੀਡੀਓ ਸਰਵੇਲੈਂਸ ਸਿਕਿਉਰਿਟੀ ਦਾ ਪ੍ਰਬੰਧ ਆ। ਕਾਲ 9163969085। ਪ੍ਰਿਤਪਾਲ ਸਿੰਘ ਅਟਵਾਲ, ਐਲਗਰੋਵ ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਹਾਈਵੇ 99 ਅਤੇ 180 ਦੇ ਕਾਰਨਰ ਦੇ ਉੱਤੇ ਪੰਜਾਬ ਵਰਗੇ ਮਾਹੌਲ ਦੇ ਵਿੱਚ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। 53 ਫੁੱਟੇ ਟ੍ਰੇਲਰ ਦੇ ਉੱਤੇ ਡਰਾਈਵ ਐਂਡ ਟ੍ਰੇਲਰਸ ਰੈਂਟ ਦੇ ਲਈ ਉਪਲਬਧ ਹਨ ਅਤੇ ਸ਼ਾਪ ਦੇ ਲਈ ਮਕੈਨਿਕ ਦੀ ਭਾਲ ਹੈ। ਕਾਲ 5592663737। ਜੇਕਰ ਤੁਸੀਂ ਚਾਹੁੰਦੇ ਹੋ ਵਧੀਆ ਜ਼ਿਆਦਾ ਡਿਸਕਾਊਂਟ ਵਾਲਾ ਫਿਊਲ ਕਾਰਡ ਤਾਂ ਕਾਲ ਕਰੋ ਟਰੱਕਿੰਗ ਮਲਟੀ ਸਰਵਿਸਿਜ਼ 408 272 2600 4082722600। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਅਤੇ ਸਭ ਤੋਂ ਪਹਿਲਾਂ ਜੇ ਅਫਗਾਨਿਸਤਾਨ ਦੀ ਗੱਲ ਕਰਦੇ ਜਾਈਏ, ਸਟੇਟ ਡਿਪਾਰਟਮੈਂਟ ਨੇ ਕੰਟਰਾਡਿਕਟ ਕੀਤੀਆਂ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦੀਆਂ ਜਿਹੜੇ ਰਿਮਾਰਕਸ ਸੀਗੇ ਵੀ ਅਸੀਂ ਤਾਲੀਬਾਨ ਨੂੰ ਜਿਹੜੇ ਅਮਰੀਕਨਜ਼ ਹੈਗੇ ਆ ਉਹਨਾਂ ਦੀ ਲਿਸਟ ਦਿੱਤੀ ਆ ਤਾਂ ਕਿ ਉਹਨਾਂ ਨੂੰ ਸੇਫ ਜਿਹੜਾ ਸੇਫ ਪੈਸੇਜ ਆ ਉਹ ਦਿੱਤਾ ਜਾ ਸਕੇ ਤਾਂ ਕਿ ਉੱਥੋਂ ਉਹ ਲੰਘ ਸਕਣ। ਪਰ ਦੂਸਰੇ ਪਾਸੇ ਜਿਹੜੇ ਲੋਕ ਆ ਖਾਸ ਕਰਕੇ ਰਿਪਬਲਿਕਨਜ਼ ਆ ਉਹ ਕਹਿ ਰਹੇ ਆ ਵੀ ਇਹ ਤਾਂ ਇੱਕ ਤਰ੍ਹਾਂ ਦੇ ਨਾਲ ਤਾਲੀਬਾਨ ਨੂੰ ਹਿੱਟ ਲਿਸਟ ਦਿੱਤੀ ਆ ਤਾਂ ਕਿ ਉਹ ਈਜ਼ਲੀ ਜਿਹੜੇ ਆ ਅਮਰੀਕਨਜ਼ ਆ ਉਹਨਾਂ ਦੇ ਉੱਤੇ ਅਟੈਕ ਕਰ ਸਕਣ। ਸੋ ਇਹਨੂੰ ਲੈ ਕੇ ਕਾਫੀ ਜਿਹੜਾ ਮਾਹੌਲ ਆ ਉਹ ਗਰਮਾਇਆ ਹੋਇਆ ਆ। ਸਾਰਿਆਂ ਨੂੰ ਪਤਾ ਹੈ ਵੀ ਹੁਣ ਤੱਕ 13 ਦੇ ਕਰੀਬ ਜਿਹੜੇ ਆ ਫੌਜੀ ਆ ਆਪਣੇ ਸਰਵਿਸਮੈਨ ਉਹਨਾਂ ਦੀ ਮੌਤ ਹੋ ਚੁੱਕੀ ਹੈ। 175 ਦੇ ਕਰੀਬ ਜਿਹੜੇ ਅਫਗਾਨ ਆ ਉਹਨਾਂ ਦੀ ਮੌਤ ਹੋਈ ਹੈ। ਇਹ ਬਹੁਤ ਹੀ ਵੱਡਾ ਧਮਾਕਾ ਸੀਗਾ। ਜੇ ਦੇਖਿਆ ਜਾਵੇ ਪਿਛਲੇ ਸਾਲਾਂ ਦੇ ਵਿੱਚ ਇੱਕ ਦਿਨ ਦੇ ਵਿੱਚ ਸਭ ਤੋਂ ਜ਼ਿਆਦਾ ਫੌਜੀਆਂ ਦੇ ਜਿਹੜੀ ਮਾਰੇ ਜਾਣ ਦਾ ਦਿਨ ਇਹ ਜਿਹੜਾ ਆ ਇਹ ਬਹੁਤ ਸਾਲਾਂ ਦੇ ਵਿੱਚ ਇਹ ਇੱਕ ਦਿਨ ਦੇ ਵਿੱਚ ਇੰਨੇ ਜਣੇ ਮਾਰੇ ਗਏ ਹੈਗੇ ਜੀ। ਇਨਫੈਕਟ ਮਰਨ ਵਾਲਿਆਂ ਦੀ ਸੰਖਿਆ ਵੱਧ ਕੇ 170 ਤੱਕ ਕਹਿੰਦੇ ਆ ਵੀ ਉਹ ਪਹੁੰਚ ਚੁੱਕੀ ਹੋਈ ਹੈਗੀ ਆ। ਸੋ ਇਹ ਲਗਾਤਾਰ ਕਾਫੀ ਜਿਹੜਾ ਮਾੜਾ ਸਮਾਂ ਚੱਲ ਰਿਹਾ ਆ। ਲੇਟੈਸਟ ਖਬਰਾਂ ਦੇ ਮੁਤਾਬਕ ਅਮਰੀਕਾ ਨੇ ਪਿਛਲੇ 12 ਘੰਟਿਆਂ ਦੇ ਵਿੱਚ 4200 ਹੋਰ ਲੋਕਾਂ ਨੂੰ ਉੱਥੋਂ ਕੱਢਣ ਦੇ ਵਿੱਚ ਜਿਹੜੀ ਆ ਕਾਮਯਾਬੀ ਹਾਸਲ ਕੀਤੀ ਹੈਗੀ ਆ। ਉਹ ਤਾਲੀਬਾਨ ਹੁਣ US ਨੂੰ ਕਹਿ ਰਿਹਾ ਆ ਵੀ ਤੁਸੀਂ ਆਪਣੇ ਡਿਪਲੋਮੈਟ ਅਫਗਾਨਿਸਤਾਨ ਦੇ ਵਿੱਚ ਰੱਖ ਸਕਦੇ ਆ ਜੇ ਤੁਸੀਂ ਮਿਲਟਰੀ ਵਿਡਰਾਲ ਵੀ ਜਿਹੜਾ ਆ ਉਹ ਕਰ ਲੈਂਦੇ ਆ ਉਸ ਦੇ ਬਾਵਜੂਦ। ਉੱਧਰ ਜਿਹੜਾ ਬਾਈਡਨ ਪ੍ਰਸ਼ਾਸਨ ਆ ਉਹਨਾਂ ਦੇ ਉੱਤੇ ਕਾਫੀ ਦਬਾਅ ਹੈਗਾ ਆ ਕਿਉਂਕਿ ਜਿਹੜੀ ਪੈਂਟਾਗਨ ਆ ਅਤੇ ਜਿਹੜੀ ਆਰਮੀ ਆ ਉਹਨਾਂ ਨੂੰ ਇਹ ਖਦਸ਼ਾ ਹੈਗਾ ਵੀ ਹੋਰ ਹਮਲਾ ਅੱਤਵਾਦੀ ਹਮਲਾ ਜਿਹੜਾ ਆ ਉਹ ਉੱਥੇ ਫਿਰ ਦੁਬਾਰਾ ਹੋ ਸਕਦਾ ਹੈ। ਅੱਜ ਸਵੇਰੇ ਪੈਂਟਾਗਨ ਨੇ ਇਹ ਦੱਸਿਆ ਸੀਗਾ ਵੀ 2 ਨਹੀਂ ਇੱਕ ਜਿਹੜਾ ਆ ਉਹ ਹੀ ਬੰਬ ਜਿਹੜਾ ਉਹ ਫਟਿਆ ਸੀਗਾ। ਉੱਧਰ 12 US ਦੀਆਂ ਮਿਲਟਰੀ ਫਲਾਈਟਸ ਆ ਉਹਨਾਂ ਨੇ ਉਸ ਦੇ ਵਿੱਚ 2100 ਵੈਕਿਊਜ਼ ਜਿਹੜੇ ਆ ਉਹਦੇ ਵਿੱਚੋਂ ਨਿਕਲਣ ਵਾਲੇ ਉਹ ਗਏ ਨੇ। ਕੁੱਲ 29 ਕੋਲੇਸ਼ਨ ਦੀਆਂ ਫਲਾਈਟਾਂ ਜਿਹੜੀਆਂ ਆ ਉਹ ਗਈਆਂ ਜਿਨ੍ਹਾਂ ਵਿੱਚ ਹੋਰ 21 ਜਿਹੜੇ ਆ ਕਾਬੁਲ ਏਅਰਪੋਰਟ ਤੋਂ 2100 ਜਿਹੜੇ ਆ ਉਹ ਉਹਨਾਂ ਨੂੰ ਉੱਥੋਂ ਜਿਹੜਾ ਉਹ ਕੱਢਿਆ ਗਿਆ ਹੈਗਾ ਆ। ਸੋ ਇਹ ਇਸ ਟਾਈਮ ਜਿਹੜੀ ਸਥਿਤੀ ਉਹ ਬਣੀ ਪਈ ਆ। ਆਈਸਿਸ ਨੇ ਜਿਹੜਾ ਆ ਇਹ ਹਮਲਾ ਆ ਉਹ ਕੀਤਾ ਸੀਗਾ। ਸੋ ਲਗਾਤਾਰ ਉੱਥੋਂ ਕੱਢਣ ਦੀ ਪ੍ਰਕਿਰਿਆ ਦੇ ਵਿੱਚ ਤੇਜ਼ੀ ਵੀ ਲਿਆਂਦੀ ਜਾ ਰਹੀ ਆ।
ਪਰ ਉਲਟੀ ਗਿਣਤੀ ਜਿਹੜੀ ਆ ਉਹ ਬਾਈਡਨ ਪ੍ਰਸ਼ਾਸਨ ਕਰ ਰਿਹਾ ਆ। ਕਦੋਂ 31 ਤਰੀਕ ਜਿਹੜੀ ਉਹ ਆਵੇ। ਹੁਣ ਤਾਂ ਉਹੀ ਅਰਦਾਸ ਕਰਦੇ ਆ ਵੀ 31 ਤੋਂ ਪਹਿਲਾਂ ਪਹਿਲਾਂ ਕੋਈ ਦੁਬਾਰਾ ਇੱਦਾਂ ਦਾ ਅਣਸੁਖਾਵੀ ਘਟਨਾ ਜਾਂ ਇੱਦਾਂ ਦਾ ਹਮਲਾ ਜਿਹੜਾ ਆ ਉਹ ਨਾ ਹੋ ਜਾਵੇ। ਇਸ ਧਮਾਕੇ ਦੀ ਗੂੰਜ ਬਾਈਡਨ ਪ੍ਰਸ਼ਾਸਨ ਦੇ ਉੱਤੇ, ਇਹਨਾਂ ਦੇ ਪੂਰੇ ਕਾਰਜਕਾਲ ਦੇ ਉੱਤੇ ਇੱਕ ਕਾਲੇ ਧੱਬੇ ਵਾਂਗੂ ਜਿਹੜੀ ਉਹ ਜ਼ਰੂਰ ਰਹੇਗੀ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਅਫਗਾਨ ਰਿਫਿਊਜੀਜ਼ ਆ ਉਹਨਾਂ ਨੂੰ ਡੈਲਸ ਦੇ ਵਿੱਚ ਲਿਆਂਦਾ ਗਿਆ ਹੈਗਾ ਆ। ਰੈਸਕਿਊ ਕਮੇਟੀ ਜਿਹੜੀ ਹੈਗੀ ਇੱਕ ਇੰਟਰਨੈਸ਼ਨਲ ਰੈਸਕਿਊ ਕਮੇਟੀ, ਉਹਨਾਂ ਦਾ ਜਿਹੜਾ ਡੈਲਸ ਆਫਿਸ ਆ, ਉਹਨਾਂ ਦੇ ਐਗਜ਼ੀਕਿਊਟਿਵ ਡਾਇਰੈਕਟਰ ਜਿਹੜੇ ਆ ਸੂਜ਼ੀ ਕੌਪ, ਉਹਨਾਂ ਨੇ ਦੱਸਿਆ ਵੀ 50,000 ਦੇ ਕਰੀਬ ਜਿਹੜੇ ਅਫਗਾਨ ਰਿਫਿਊਜੀਜ਼ ਆ ਉਹਨਾਂ ਨੂੰ ਉੱਥੇ ਸੈਟਲ ਕੀਤਾ ਜਾਊਗਾ। ਸੰਨ 2016 ਦੇ ਵਿੱਚ ਸੀਰੀਆ ਤੋਂ ਜਿਹੜੇ ਆ ਟੈਕਸਸ ਸਟੇਟ ਦੇ ਵਿੱਚ ਰਿਫਿਊਜੀਜ਼ ਲਿਆਉਣ ਦੀ ਗੱਲਬਾਤ ਹੋਈ ਸੀ। ਉਸ ਟਾਈਮ ਦੇ ਉੱਤੇ ਜਿਹੜੇ ਰਿਪਬਲਿਕਨ ਗਵਰਨਰ ਜਿਹੜੇ ਗ੍ਰੈਗ ਐਪਰਡ ਆ, ਜਿਹੜੇ ਇਸ ਟਾਈਮ ਵੀ ਹੈਗੇ ਆ, ਉਹਨਾਂ ਨੇ ਉਸ ਦਾ ਵਿਰੋਧ ਕੀਤਾ ਸੀ। ਇਕੱਲਾ ਉਸਨੇ ਨਹੀਂ, ਹੋਰ ਵੀ ਬਹੁਤ ਸਾਰੇ ਜਿਹੜੇ ਗਵਰਨਰ ਸੀ ਰਿਪਬਲਿਕਨ, ਉਹਨਾਂ ਨੇ ਕੀਤਾ ਸੀ। ਪਰ ਇਸ ਟਾਈਮ ਉਹ ਸਾਰੇ ਜਿਹੜੇ ਆ ਚੁੱਪ ਹੈਗੇ ਆ। ਸੋ ਲੋਕ ਸੋਚ ਰਹੇ ਆ ਵੀ ਜਿਹੜੇ ਰਿਫਿਊਜੀ ਆ ਰਹੇ ਆ ਇਹਦੇ 'ਚ ਉਹਨਾਂ ਦਾ ਤਾਂ ਕੋਈ ਫਾਲਟ ਨਹੀਂ ਹੈ, ਪਰ ਉਹਨਾਂ ਨੂੰ ਸੈਟਲ ਕਰ ਦੇਣਾ ਚਾਹੀਦਾ। ਪਰ ਕੁਛ ਜਾਣੇ ਜਿਹੜੇ ਆ ਉਹ ਕਹਿੰਦੇ ਵੀ ਉਹਨਾਂ ਦੀ ਵੈਟਿੰਗ ਜਿਹੜੀ ਆ ਉਹ ਬਹੁਤ ਚੰਗੇ ਤਰੀਕੇ ਨਾਲ ਹੋਣੀ ਚਾਹੀਦੀ ਆ। ਸੋ ਲੱਗਦਾ ਵੀ ਬਹੁਤ ਸਾਰੀਆਂ ਫਲਾਈਟ ਸਿੱਧੀਆਂ ਵੀ USA ਨਹੀਂ ਆ ਰਹੀਆਂ, ਮਿਡਲ ਦੇ ਵਿੱਚ ਹੋਰ ਮੁਲਕਾਂ ਨੂੰ ਜਾ ਰਹੀਆਂ। ਉਹ ਤੋਂ ਬਾਅਦ ਕੁਛ ਪਤਾ ਚੱਲਿਆ ਸੀ ਮੈਕਸੀਕੋ ਵੀ ਆ ਰਹੀਆਂ। ਉਹ ਤੋਂ ਬਾਅਦ ਪੂਰੀ ਤਰ੍ਹਾਂ ਉਹਨਾਂ ਦੀ ਵੈਟਿੰਗ ਕਰਕੇ ਵੀ ਸੱਚਮੁੱਚ ਹੀ ਉਹ ਅਮਰੀਕਾ ਦੇ ਜਿਹੜੇ ਸਰਵਿਸਮੈਨ ਸੀ ਜਾਂ ਫੌਜੀ ਉਹਨਾਂ ਦੀ ਸਪੋਰਟ ਕਰਦੇ ਸੀ, ਜਾਂ ਕਿਤੇ ਤਾਲੀਬਾਨ ਉਹਨਾਂ ਦੇ ਵਾਂਗ ਬਣ ਕੇ ਇੱਥੇ ਨਾ ਆ ਜਾਣ। ਅਤੇ ਉਸ ਤੋਂ ਬਾਅਦ ਜਿਹੜੇ ਆ ਉਹਨਾਂ ਨੂੰ ਇੱਥੇ ਜਿਹੜਾ ਇੱਕ ਸਾਲ ਦਾ ਵਰਕ ਵੀਜ਼ਾ ਦਿੱਤਾ ਜਾਊਗਾ। ਉਹ ਤੋਂ ਬਾਅਦ ਫਿਰ ਜਿਹੜੀ ਅੱਗੇ ਇਮੀਗ੍ਰੇਸ਼ਨ ਦਾ ਜਿਹੜਾ ਕੰਮ ਹੋਊਗਾ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਫਲੋਰੀਡਾ ਦੇ ਵਿੱਚ ਕੋਵਿਡ ਦੇ ਕੇਸਿਸ ਲਗਾਤਾਰ ਜਿਹੜੇ ਉਹ ਵੱਧ ਰਹੇ ਆ। ਉੱਥੇ ਹੁਣ ਨਵੇਂ ਜਿਹੜੇ ਆ 27,500 ਕੇਸ ਜਿਹੜੇ ਆਏ ਆ। ਪਿਛਲੇ ਤੀਜੇ ਹਫਤੇ ਲਗਾਤਾਰ 1.5 ਲੱਖ ਤੋਂ ਵੱਧ ਹਰ ਹਫਤੇ ਜਿਹੜੇ ਨਵੇਂ ਕੇਸ ਆ ਫਲੋਰੀਡਾ ਦੇ ਵਿੱਚ ਆ ਰਹੇ ਹੈਗੇ ਆ। ਉੱਧਰ ਜਿਹੜਾ ਫਲੋਰੀਡਾ ਦੇ ਜਿਹੜੇ ਹੈਗੇ ਨੇ ਗਵਰਨਰ, ਉਹਨਾਂ ਨੂੰ ਝਟਕਾ ਵੀ ਇੱਕ ਅਦਾਲਤ ਨੇ ਜਿਹੜਾ ਉਹ ਦਿੱਤਾ ਸੀ। ਉਹਨਾਂ ਨੇ ਇਹ ਕਿਹਾ ਸੀਗਾ ਵੀ ਜਿਹੜਾ ਮਾਸਕ ਮੈਂਡੇਟਸ ਦੇ ਉੱਤੇ ਬੈਨ ਲਾਇਆ ਆ, ਉਹ ਜਿਹੜਾ ਅਧਿਕਾਰ ਖੇਤਰ ਦੇ ਵਿੱਚ ਬਲੈਂਕਟ ਇੱਕ ਐਗਜ਼ੀਕਿਊਟਿਵ ਆਰਡਰ ਇੱਦਾਂ ਜਿਹੜੇ ਆ ਗਵਰਨਰ ਆ ਉਹ ਨਹੀਂ ਜਾਰੀ ਕਰ ਸਕਦੇ। ਸੋ ਉਸ ਤੋਂ ਬਾਅਦ ਦੇ ਵਿੱਚ ਕਹਿ ਰਹੇ ਆ ਵੀ ਬਹੁਤ ਸਾਰੀਆਂ ਜਿਹੜੀਆਂ ਸਕੂਲ ਡਿਸਟ੍ਰਿਕਟਸ ਅਤੇ ਹੋਰ ਜਿਹੜੀਆਂ ਕਾਉਂਟੀਜ਼ ਆ ਆਪਣੇ ਪੱਧਰ ਦੇ ਉੱਤੇ ਮਾਸਕ ਮੈਂਡੇਟਸ ਲਾਉਣ ਦੀ ਤਿਆਰੀ ਕਰੀ ਬੈਠੀਆਂ ਹੈਗੀਆਂ ਨੇ। ਸੋ ਇਹ ਹੁਣ ਦੇਖਣਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਨਵੇਂ ਜਿਹੜਾ ਉੱਦਾਂ ਦੇ ਹਾਲਾਤ ਕੀ ਜਿਹੜੇ ਉਹ ਬਣਦੇ ਆ। ਪਰ ਜਿਹੜਾ ਰੌਨ ਡਿਸੈਂਟਿਸ ਜਿਹੜਾ ਇੱਕ ਟਾਈਮ ਦੇ ਉੱਤੇ ਇਹ ਤਿਆਰੀ ਖਿੱਚੀ ਬੈਠਾ ਸੀਗਾ ਵੀ ਸ਼ਾਇਦ 2024 ਦੀਆਂ ਇਲੈਕਸ਼ਨ ਦੇ ਵਿੱਚ ਉਹ ਆਪਣੇ ਆਪ ਨੂੰ ਰਿਪਬਲਿਕਨ ਜਿਹੜੇ ਆ ਇੱਕ ਕੈਂਪੇਨ ਉਸ ਪਾਰਟੀ ਵੱਲੋਂ ਜਾਂ ਆਪਣਾ ਮੁੱਖ ਕੈਂਡੀਡੇਟ ਦੇ ਵਜੋਂ ਪ੍ਰੈਜ਼ੀਡੈਂਟ ਦੇ ਜਿਹੜਾ ਉੱਭਰ ਕੇ ਆਊਗਾ। ਇਹ ਸਾਰੇ ਕਾਸੇ ਦੇ ਵਿੱਚ ਜ਼ਰੂਰ ਹਾਲ ਦੀ ਘੜੀ ਉਹਦੀਆਂ ਉਸ ਚੀਜ਼ਾਂ ਦੇ ਉੱਤੇ ਥੋੜ੍ਹੀ ਜਿਹੀ ਲਗਾਮ ਜਿਹੜੀ ਉਹ ਕੱਸੀ ਗਈ ਆ। ਜੀ ਅਗਲੀ ਖਬਰ ਸਰੋਤਿਆਂ ਨੂੰ ਯਾਦ ਹੋਊਗਾ, ਸੰਨ ਜਿਹੜਾ ਆ 1968 ਦੇ ਵਿੱਚ ਜਿਹੜੇ ਸੈਨੇਟਰ ਰੋਬਰਟ ਕੈਨੇਡੀ ਆ ਉਹਨਾਂ ਨੂੰ ਅਸੈਸੀਨੇਟ ਕਰ ਦਿੱਤਾ ਗਿਆ ਸੀ। ਜਿਸ ਬੰਦੇ ਨੇ ਅਸੈਸੀਨੇਟ ਕੀਤਾ ਸੀ ਉਹਦਾ ਨਾਂ ਸਿਰਹਾਨ ਕਰਕੇ ਆ। ਉਸ ਨੂੰ ਹੁਣ 53 ਸਾਲਾਂ ਬਾਅਦ ਜੇਲ੍ਹ ਤੋਂ ਪੈਰੋਲ ਮਿਲਣ ਜਾ ਰਹੀ ਹੈਗੀ ਆ। ਸੋ ਇਹ ਜਿਹੜੀ ਪੈਰੋਲ ਆ ਕੈਲੀਫੋਰਨੀਆ ਦੇ ਗਵਰਨਰ ਦੇ ਹੱਥ 'ਚ ਹੋਊਗੀ। ਹੁਣ ਉਹ 77 ਸਾਲਾਂ ਦਾ ਹੋ ਗਿਆ ਸਿਰਹਾਨ। ਕਹਿੰਦੇ ਭਈ ਦੋਨੋਂ ਹੀ ਜਿਹੜੇ ਰੋਬਰਟ ਕੈਨੇਡੀ ਦੇ ਬੇਟੇ ਹੈਗੇ ਆ ਉਹ ਇਸ ਹੱਕ ਦੇ ਵਿੱਚ ਆ ਵੀ ਇਸ ਨੂੰ ਹੁਣ ਛੱਡ ਦਿੱਤਾ ਜਾਵੇ। ਜੀ ਬਿਲਕੁਲ। 16ਵੀਂ ਵਾਰੀ ਕਹਿੰਦੇ ਪੈਰੋਲ ਦੀ ਹੀਅਰਿੰਗ ਦੇ ਉੱਤੇ ਗਿਆ ਸੀਗਾ। 1972 ਤੋਂ ਕੈਲੀਫੋਰਨੀਆ ਦੀ ਜਿਹੜੀ ਕੈਪੀਟਲ ਪਨਿਸ਼ਮੈਂਟ ਆ ਉਸ ਨੂੰ ਅਬੋਲਿਸ਼ ਜਿਹੜਾ ਉਹ ਕੀਤਾ ਗਿਆ ਹੈਗਾ ਆ। ਸੋ ਇਹ ਹੁਣ ਕਹਿੰਦੇ ਵੀ ਇਹਨੂੰ ਲਗਾਤਾਰ ਇੰਨੇ ਚਿਰ ਦੇ ਲਈ ਅੰਦਰ ਡੱਕ ਕੇ ਰੱਖਿਆ ਗਿਆ ਸੀ। ਅਜੇ ਕਹਿੰਦੇ ਵੀ ਫੁੱਲ ਬੋਰਡ ਨੇ ਇਸ ਦੀ ਜਿਹੜੀ ਪੈਰੋਲ ਦੀ ਹੀਅਰਿੰਗ ਦੇ ਉੱਤੇ ਫੈਸਲਾ ਜਿਹੜਾ ਆ ਉਹ ਲੈਣਾ ਹੈ, ਉਹਨੂੰ ਅਪਰੂਵ ਕਰਨਗੇ। ਪਰ ਜਿਹੜਾ ਪੈਰੋਲ ਦਾ ਪੈਨਲ ਹੈਗਾ ਆ ਇੱਕ, ਉਹਨਾਂ ਨੇ ਇਸ ਦੇ ਹਾਮੀ ਭਰੀ ਆ ਵੀ ਭਾਈ ਹੁਣ ਇਸ ਨੂੰ ਜਿਹੜਾ ਉਹ ਛੱਡ ਦਿਓ। ਇਹ ਕਿਹਾ ਬੇਸਿਕਲੀ ਵੀ ਸੁਸਾਇਟੀ ਲਈ ਹੁਣ ਇੰਨਾ ਖਤਰਾ ਜਿਹੜਾ ਆ ਉਸ ਦੇ ਦੁਆਰਾ ਨਹੀਂ ਰਿਹਾ। ਉੱਧਰ ਇੱਕ ਹੋਰ ਹਰੀਕੇਨ ਜਿਹੜਾ ਆ ਉਹ ਅਮਰੀਕਾ ਦੇ ਵੱਲ ਆ ਰਿਹਾ ਹੈਗਾ ਆ। ਇਸ ਵਾਰ ਲੂਜ਼ੀਆਨਾ ਦੇ ਵਿੱਚ ਜਿਹੜਾ ਨਿਊ ਔਰਲੀਨਜ਼ ਇਲਾਕੇ ਦੇ ਵਿੱਚ ਕਹਿੰਦੇ ਆ ਵੀ ਉੱਧਰਲੇ ਪਾਸੇ ਨੂੰ ਇਸ ਨੇ ਰੁੱਖ ਕੀਤਾ ਆ। ਸੰਡੇ ਸ਼ਾਮ ਤੱਕ ਕਹਿੰਦੇ ਆ ਵੀ ਇਹ ਉੱਥੇ ਲੈਂਡਫਾਲ ਕਰੇਗਾ। ਆਲਰੇਡੀ ਇਸ ਸਟਾਰਮ ਨੇ ਕਿਊਬਾ ਦੇ ਕਈ ਇਲਾਕਿਆਂ ਨੂੰ ਹਿੱਟ ਕੀਤਾ ਆ।
75 ਮੀਲ ਫੀ ਰਫ਼ਤਾਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਇਹ ਤੇਜ਼ ਹਵਾਵਾਂ ਜਿਹੜੀਆਂ ਉੱਥੇ ਵਗੀਆਂ ਸੀ, ਤੇ ਕਹਿੰਦੇ ਵੀ ਗਲਫ ਆਫ ਮੈਕਸੀਕੋ ਦੇ ਗਰਮ ਪਾਣੀ ਦੇ ਕਰਕੇ ਇਹਦਾ ਬਹਾਵ, ਇਸ ਦੀ ਸਪੀਡ ਰਫ਼ਤਾਰ ਹੋਰ ਤੇਜ਼ ਹੋਊਗੀ ਤੇ ਕੈਟੇਗਰੀ 3 ਜਾਂ 4 ਦਾ ਹਰੀਕੇਨ ਬਣ ਕੇ ਜਿਹੜਾ ਹੈ ਉਹ ਉੱਥੇ ਆ ਸਕਦਾ ਆ। ਜਿਹੜੇ ਇਸ ਟਾਈਮ ਅਨੁਮਾਨ ਲਾਏ ਜਾ ਰਹੇ ਆ, ਭਵਿੱਖਬਾਣੀਆਂ ਹੋ ਰਹੀਆਂ ਆ, ਪੋਰਟ ਆਰਥਰ, ਟੈਕਸਸ, ਬਾਈਲੌਕਸੀ, ਮਿਸਿਸਿਪੀ ਤੇ ਲੂਜ਼ੀਆਨਾ ਦੇ ਕੋਸਟ ਦੇ ਉੱਤੇ ਕਹਿੰਦੇ ਵੀ ਜ਼ਿਆਦਾ ਜਿਹੜਾ ਇਸ ਦਾ ਜ਼ੋਰ ਆ ਉਹ ਦੇਖਣ ਨੂੰ ਜਿਹੜਾ ਉਹ ਮਿਲ ਸਕਦਾ ਹੈਗਾ ਆ। ਸੋ ਨਿਊ ਔਰਲੀਨਜ਼ ਇਲਾਕੇ ਦੇ ਵਿੱਚ ਇਹ ਜਿਹੜਾ ਹਰੀਕੇਨ ਆਈਡਾ, ਜਿਸ ਦਾ ਨਾਮ ਰੱਖਿਆ ਗਿਆ ਆ, ਵੀ ਉਹ ਲੈਂਡਫਾਲ ਜਿਹੜਾ ਆ ਉਹ ਸੰਡੇ ਸ਼ਾਮ ਨੂੰ ਜਿਹੜਾ ਉਹ ਕਰ ਸਕਦਾ ਹੈ। ਅਤੇ ਮੌਜੂਦਾ ਜਿਹੜੇ ਹਰਜੋਤ ਸਿੰਘ ਜੀ ਮਾਡਲਸ ਹੈਗੇ ਆ, ਉਸ ਦੇ ਮੁਤਾਬਕ 120 ਮੀਲ ਫੀ ਘੰਟੇ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਅਤੇ ਜਿਹੜਾ ਭਾਰੀ ਮੀਂਹ ਅਤੇ ਨਾਲ ਸਮੁੰਦਰ ਦਾ ਪਾਣੀ ਜਿਹੜਾ ਆ ਉਹ ਇਲਾਕਿਆਂ ਦੇ ਵਿੱਚ ਆ ਸਕਦਾ ਆ। ਜੀ, ਅਗਲੀ ਖਬਰ ਜਿਹੜੀ ਆ ਉਹ ਸੈਨੋਜ਼ੇ ਤੋਂ ਆ ਰਹੀ ਆ। ਸੈਨੋਜ਼ੇ ਪੁਲਿਸ ਆਫੀਸਰਸ ਨੂੰ ਕਹਿੰਦੇ ਇਸ ਵਾਰ ਜਿਹੜੀ ਸਿਲੀਕਨ ਵੈਲੀ ਦੇ ਵਿੱਚ ਪ੍ਰਾਈਡ ਪਰੇਡ ਹੋਣੀ ਆ, ਉਹਦੇ ਵਿੱਚ ਵਰਦੀ ਪਾ ਕੇ ਜਿਹੜਾ ਅਲਾਓ ਨਹੀਂ ਕੀਤਾ ਜਾਊਗਾ। ਸੈਨੋਜ਼ੇ ਪੁਲਿਸ ਦੇ ਚੀਫ ਜਿਹੜੇ ਮਾਟਾ ਆ, ਉਹਨਾਂ ਨੇ ਇਹ ਕਿਹਾ ਵੀ ਅਸੀਂ ਬਹੁਤ ਸਾਲਾਂ ਤੋਂ LGBT ਦੀ ਜਿਹੜੀ ਪਰੇਡ ਆ ਉਹਦੇ 'ਚ ਹਿੱਸਾ ਲੈਂਦੇ ਰਹੇ ਆ, ਪਰ ਜੇ ਪਰੇਡ ਦੇ ਆਰਗੇਨਾਈਜ਼ਰਸ ਨੇ ਇਹ ਰਿਕੁਐਸਟ ਕੀਤਾ ਆ, ਸੋ ਅਸੀਂ ਬਿਨਾਂ ਹੀ ਯੂਨੀਫਾਰਮ ਤੋਂ ਉਹਦੇ ਵਿੱਚ ਹਿੱਸਾ ਲਵਾਂਗੇ। ਜੀ, ਅਤੇ ਨਾਲ ਹੀ ਜਿਹੜਾ ਹਰਜੋਤ ਸਿੰਘ ਜੀ ਬੇ ਏਰੀਏ ਦੀ ਜਿਹੜੀ ਪੁਲਿਸ ਡਿਪਾਰਟਮੈਂਟ ਹੈਗੀ ਆ, ਉਹਦੇ ਵਿੱਚ ਕੋਵਿਡ ਵੈਕਸੀਨ ਨੂੰ ਲੈ ਕੇ ਵੀ ਕਾਫੀ ਜਿਹੜਾ ਆ ਉਹ ਉਤਾਰ ਚੜਾਵ ਜਿਹੜਾ ਉਹ ਦੇਖਿਆ ਜਾ ਰਿਹਾ ਆ। ਇਹਨਾਂ ਨੂੰ ਕਾਫੀ ਜ਼ਿਆਦਾ ਹਰਜੋਤ ਸਿੰਘ ਜੀ ਪ੍ਰੋਬਲਮ ਦਾ ਸਾਹਮਣਾ ਕਰਨਾ ਪੈ ਰਿਹਾ। ਕਹਿ ਰਹੇ ਆ ਵੀ ਉਹਨਾਂ ਦੇ ਵਿੱਚ 50% ਤੋਂ ਵੱਧ ਜਿਹੜੇ ਇੰਪਲੋਈ ਆ, ਖਾਸ ਕਰਕੇ ਪੁਲਿਸ ਦੇ ਨਾਲ ਸੰਬੰਧਿਤ ਆ, ਉਹ ਵੈਕਸੀਨ ਨਹੀਂ ਲਗਵਾਉਣਾ ਚਾਹੁੰਦੇ ਜਾਂ ਹਾਲ ਦੀ ਘੜੀ ਨਹੀਂ ਲਗਵਾ ਰਹੇ। ਹੁਣ ਇਹ ਦੇਖਣਾ ਹੋਊਗਾ ਵੀ ਫਾਈਜ਼ਰ ਦੀ ਵੈਕਸੀਨ ਨੂੰ ਅਪਰੂਵਲ ਮਿਲਣ ਤੋਂ ਬਾਅਦ ਦੇ ਵਿੱਚ ਵੀ ਕੀ ਜਿਹੜੀ ਸੈਨੋਜ਼ੇ ਪੁਲਿਸ ਆ ਜਾਂ ਬੇਰੀਆ ਦੇ ਵਿੱਚ ਹੋਰ ਪੁਲਿਸ ਡਿਪਾਰਟਮੈਂਟ ਆ, ਉਹ ਇਸ ਨੂੰ ਮੈਂਡੇਟਰੀ ਜਿਹੜੀ ਉਹ ਕਰਦੇ ਆ ਜਾਂ ਨਹੀਂ। ਜੀ ਬਿਲਕੁਲ। ਅਗਲੀ ਖਬਰ ਬੇਕਰਸਫੀਲਡ ਤੋਂ ਆ ਰਹੀ ਆ। ਬੇਕਰਸਫੀਲਡ ਦੇ ਵਿੱਚ ਅੱਜ ਕੁਛ ਘੰਟੇ ਪਹਿਲਾਂ ਇੱਕ ਜਿਹੜਾ 3.9 ਮੈਗਨੀਚਿਊਡ ਦਾ ਭੂਚਾਲ ਆਇਆ ਆ, ਅਤੇ ਕਹਿੰਦੇ ਵੀ 22 ਮੀਲ ਦੂਰ ਸੀਗੀ ਇਹਦਾ ਜਿਹੜਾ ਸੈਂਟਰ ਸੀਗਾ ਬੇਕਰਸਫੀਲਡ ਤੋਂ, ਅਤੇ ਪੂਰੇ ਬੇਕਰਸਫੀਲਡ ਦੇ ਵਿੱਚ ਜਿਹੜਾ ਝਟਕਾ ਆ ਇਹ ਫੀਲ ਕੀਤਾ ਗਿਆ ਹੈਗਾ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਗਾਲਟ ਇਲਾਕੇ ਦੇ ਵਿੱਚ ਆਪਣੇ ਪੰਜਾਬੀ ਮੂਲ ਦਾ ਇੱਕ ਪੁਲਿਸ ਅਫਸਰ, ਬਹੁਤ ਹੀ ਯੰਗ ਨੌਜਵਾਨ ਪੁਲਿਸ ਅਫਸਰ ਆ, ਉਸ ਦੀ ਇੱਕ ਦੁਰਘਟਨਾ ਤੋਂ ਬਾਅਦ ਦੇ ਵਿੱਚ ਉਸ ਨੂੰ ਜ਼ੇਰੇ ਇਲਾਜ ਰੱਖਿਆ ਗਿਆ ਸੀਗਾ, ਪਰ ਅੱਜ ਖਬਰ ਆ ਰਹੀ ਆ ਵੀ ਉਸ ਦਾ ਦੇਹਾਂਤ ਜਿਹੜਾ ਆ ਉਹ ਹੋ ਗਿਆ। ਬੜੀ ਚੜ੍ਹਦੀ ਉਮਰ ਦਾ ਨੌਜਵਾਨ ਗੱਭਰੂ ਜਵਾਨ ਸੀਗਾ ਉਹ, ਅਤੇ ਗਾਲਟ ਪੁਲਿਸ ਡਿਪਾਰਟਮੈਂਟ ਦੇ ਲਈ ਉਹ ਕੰਮ ਕਰਦਾ ਸੀ। ਕੁਝ ਦਿਨ ਪਹਿਲਾਂ ਉਹ ਅਤੇ ਉਸ ਦੀ ਇੱਕ ਸਾਥੀ ਪੁਲਿਸ ਕਰਮਚਾਰੀ ਇੱਕ ਦੁਰਘਟਨਾ ਦੇ ਵਿੱਚ ਕੋਲੀਜਨ ਦੇ ਵਿੱਚ ਜਿਹੜੇ ਉਹ ਸੀਗੇ, ਜਿਸ ਤੋਂ ਬਾਅਦ ਦੇ ਵਿੱਚ ਉਹ ਆਪਣੀਆਂ ਸੱਟਾਂ ਦੀ ਮਾਰ ਨਾ ਝੱਲਦਾ ਹੋਇਆ ਉਸ ਦੀ ਮੌਤ ਹੋ ਗਈ। ਆਈ ਥਿੰਕ ਗਰੇਵਾਲ ਮੁੰਡੇ ਦਾ ਜਿਹੜਾ ਉਹ ਨਾਮ ਦੱਸਿਆ ਜਾਂਦਾ ਆ। ਸੋ ਬਿਲਕੁਲ ਸਿਰਫ 2 ਸਾਲ ਪਹਿਲਾਂ ਹੀ ਜਿਹੜੀ ਆ ਉਸਨੇ ਜਿਹੜੀ ਪੁਲਿਸ ਡਿਪਾਰਟਮੈਂਟ ਆ ਉਸ ਨੂੰ ਜੁਆਇਨ ਕੀਤਾ ਸੀ, ਅਤੇ ਜਿਹੜਾ ਐਕਸੀਡੈਂਟ ਵੀ ਹੋਇਆ ਸੀ ਉਹਨਾਂ ਦੀ ਪੁਲਿਸ ਦਾ ਕਾਰ ਦਾ, ਉਹ ਵੀ ਇੱਕ ਪੰਜਾਬੀ ਮੁੰਡੇ ਦੀ ਕਾਰ ਸੀ, ਉਸ ਦੀ ਵੀ ਜਿਹੜੀ ਮੌਤ ਹੋ ਗਈ ਸੀਗੀ। ਜੀ, ਹਰਮਿੰਦਰ ਗਰੇਵਾਲ ਜਿਹੜਾ ਇਸ ਮੁੰਡੇ ਦਾ ਨਾਮ ਦੱਸਿਆ ਜਾਂਦਾ ਹੈ, ਅਤੇ ਨਾਲ ਉਸ ਦੇ ਜਿਹੜੀ ਉਸ ਦੀ ਸਾਥੀ ਪੁਲਿਸ ਅਫਸਰ ਸੀਗੀ ਕੈਪਰੀ ਹਰੇਰਾ, ਉਹ ਕਹਿੰਦੇ ਵੀ ਉਹ ਫੱਟੜ ਹੋ ਗਏ ਸੀ ਹੈਡ ਔਨ ਕ੍ਰੈਸ਼ ਦੇ ਵਿੱਚ। ਡਿਲਰਡ ਰੋਡ ਉੱਥੇ ਹੈਗੀ ਆ ਉਸ ਦੇ ਜਿਹੜਾ ਉਹ ਇਲਾਕੇ। ਮਨਜੋਤ ਥਿੰਦ ਜਿਹੜਾ ਹਰਜੋਤ ਸਿੰਘ ਜੀ 25 ਸਾਲਾਂ ਦਾ ਉਹ ਨੌਜਵਾਨ ਮੁੰਡਾ ਸੀਗਾ, ਉਹ ਵੀ ਆਪਣੇ ਨਾਲ ਉਸ ਦੇ 2 ਸਾਥੀ ਸੀਗੇ, ਅਤੇ ਉਹ ਬਾਅਦ ਦੇ ਵਿੱਚ ਉਹ ਦੋਨੋਂ ਪੈਸੰਜਰ ਤਾਂ ਸ਼ਾਇਦ ਚਲੋ ਸ਼ੁਕਰ ਆ ਵੀ ਉਹ ਜਿਹੜੇ ਉਹ ਬਚ ਗਏ ਆ, ਅਤੇ ਹਸਪਤਾਲ ਦੇ ਵਿੱਚ ਉਹ ਜ਼ੇਰੇ ਇਲਾਜ ਹੈਗੇ ਆ। ਅਤੇ ਇਹ ਉਸ ਦੇ ਮੁੰਡੇ ਦੇ ਵੀ ਜਿਹੜਾ ਮਨਜੋਤ ਸਿੰਘ ਦਾ ਉਹਦੇ ਬੇ ਏਰੀਏ ਦੇ ਨਾਲ ਵੀ ਕਹਿੰਦੇ ਵੀ ਤਾਲੁਕਾਤ ਜਿਹੜੇ ਉਹ ਰਹੇ ਆ। ਸੋ ਇਹ ਮੁੰਡਾ ਜਿਹੜਾ ਥਿੰਦ ਸੀਗਾ, ਇਹ ਉਹਦੀ ਮੌਕੇ 'ਤੇ ਹੀ ਸ਼ਾਇਦ ਜਿਹੜੀ ਉਹ ਮੌਤ ਹੋ ਗਈ ਸੀਗੀ, ਅਤੇ ਇਹ ਵਿਚਾਰੇ ਉਸ ਟਾਈਮ ਕੰਮ ਕਰ ਰਹੇ ਸੀਗੇ, ਅਤੇ ਉਹ ਉਸ ਦੇ ਜਾ ਕੇ ਗੱਡੀ ਜਿਹੜੀ ਉਹ ਲੱਗੀ ਸੀਗੀ, ਅਤੇ ਬਹੁਤ ਹੀ ਦੁੱਖ ਭਰੀ ਜਿਹੜੀ ਇਹ ਖਬਰ ਜਿਹੜੀ ਉਹ ਵਾਪਰੀ ਵੀ ਹਰਮਿੰਦਰ ਗਰੇਵਾਲ ਔਨ ਡਿਊਟੀ ਜਿਹੜਾ ਕੰਮ ਕਰਦਾ ਹੋਇਆ ਉਹ ਦੁਰਘਟਨਾ ਦੇ ਵਿੱਚ ਉਸ ਦੀ ਮੌਤ ਹੋ ਗਈ ਹੈ। ਜੀ, ਫ੍ਰਿਜ਼ਨੋ ਦੇ ਵਿੱਚ ਜਿਹੜੀ ਹਾਈ ਸਕੂਲ ਦੀ ਫੁੱਟਬਾਲ ਗੇਮ ਆ ਉਸ ਨੂੰ ਕੈਂਸਲ ਕਰ ਦਿੱਤਾ ਗਿਆ ਆ। ਕਹਿੰਦੇ ਪਿਛਲੇ ਦਿਨਾਂ ਦੇ ਵਿੱਚ ਇੱਕ ਜਗ੍ਹਾ ਗੋਲੀ ਚੱਲ ਗਈ ਸੀ, ਉਸ ਨੂੰ ਦੇਖਦੇ ਹੋਏ ਸੈਂਟਰਲ ਯੂਨੀਫਾਈਡ ਸਕੂਲ ਡਿਸਟ੍ਰਿਕਟ ਨੇ
ਜਿਹੜੇ ਮੈਚ ਹੋਣਾ ਸੀ ਸੈਂਟਰਲ ਹਾਈ ਸਕੂਲ ਤੇ ਡਮੋਂਟੇ ਰੈਂਚ ਰੀਨੋ ਹਾਈ ਸਕੂਲ ਦੇ ਵਿੱਚ। ਸੋ ਉਹ ਸੁਪਰਡੈਂਟ ਕੈਟੀ ਡੇਵਿਸ ਨੇ ਇਹ ਕਿਹਾ ਆ ਵੀ ਆਪਾਂ ਸੇਫ ਨਹੀਂ ਫੀਲ ਕਰਦੇ, ਇਸ ਕਰਕੇ ਜਿਹੜੀ ਇਹ ਗੇਮ ਆ ਇਸ ਨੂੰ ਕੈਂਸਲ ਕਰਨ ਜਾ ਰਹੇ ਹਾਂ। ਜੀ ਬਿਲਕੁਲ। ਅਤੇ ਉੱਧਰ ਹੀ ਉਸੇ ਹੀ ਇਲਾਕੇ ਦੀ ਹਰਜੋਤ ਸਿੰਘ ਜੀ ਫਰੈਜ਼ਨੋ ਦਾ ਹੀ ਇੱਕ 16 ਸਾਲਾਂ ਦਾ ਸਕੂਲ ਦਾ ਬੱਚਾ ਅਰਨੈਸਟ ਗੈਰਵਿਨ, ਇਹ ਸਕੂਲ ਦੀ ਫੁੱਟਬਾਲ ਟੀਮ ਵਾਸ਼ਿੰਗਟਨ ਯੂਨੀਅਨ ਹਾਈ ਸਕੂਲ ਕਮਿਊਨਿਟੀ ਆ, ਉਸ ਦੇ ਵਿੱਚ ਸੀਗਾ। ਬੀਤੇ ਦਿਨਾਂ ਦੇ ਵਿੱਚ ਇੱਕ ਐਕਸੀਡੈਂਟ ਦੇ ਵਿੱਚ ਕੱਲ੍ਹ ਹੀ ਕਹਿੰਦੇ ਆ ਵੀ ਇੱਕ ਕ੍ਰੈਸ਼ ਜਿਹੜਾ ਹੋਇਆ ਸੀ, ਉਸ ਦੇ ਵਿੱਚ ਉਸ ਮੁੰਡੇ ਦੀ ਜਿਹੜੀ ਉਹ ਮੌਤ ਹੋ ਗਈ ਸੀ। ਸੋ ਸਕੂਲ ਨੇ ਜਿਹੜੀ ਫਰਾਈਡੇ ਵਾਲੀ ਜਿਹੜੀ ਫੁੱਟਬਾਲ ਗੇਮ ਆ ਉਹਨਾਂ ਨੇ ਵੀ ਕੈਂਸਲ ਕਰਕੇ ਉਹਦੀ ਥਾਂ ਦੇ ਉੱਤੇ ਉਸ ਦੀ ਯਾਦ ਦੇ ਵਿੱਚ ਜਿਹੜਾ ਇੱਕ ਵਿਜਲ ਜਿਹੜਾ ਆ ਉਹ ਹੁਣ ਰੱਖਿਆ ਸੀ। ਅਗਲੀ ਖਬਰ ਸੈਕਰਾਮੈਂਟੋ ਤੋਂ ਆ ਰਹੀ ਹੈ, ਜਿੱਥੇ ਕਿ ਕਹਿੰਦੇ ਵੀ ਸੈਕਰਾਮੈਂਟੋ ਦੇ ਵਿੱਚ 6500 ਬਲਾਕਸ ਆਫ ਡੈਨ ਐਵਨਿਊ ਜਿਹੜਾ ਆਫ ਸਟਾਕਟਨ ਬੁਲੇਵਰਡ ਆ, ਉੱਥੇ ਕਈ ਘਰਾਂ ਨੂੰ ਅਤੇ ਕੁਛ ਮੋਬਲ ਹੋਮਸ ਨੂੰ ਅੱਗ ਲੱਗ ਗਈ ਅਤੇ ਜਿਹੜਾ ਮਾਲੀ ਨੁਕਸਾਨ ਤਾਂ ਹੋਇਆ ਹੀ ਹੋਇਆ, ਇੱਕ ਜਣੇ ਦੀ ਜਿਹੜੀ ਆ ਮੌਤ ਆਉਣ ਦੀ ਵੀ ਖਬਰ ਹੈਗੀ ਆ ਉੱਥੋਂ। ਜੀ ਉੱਧਰ ਵਾਈਲਡ ਫਾਇਰ ਦੀ ਸਮੋਕ ਕਹਿੰਦੇ ਆ ਸੈਕਰਾਮੈਂਟੋ ਇਲਾਕੇ ਦੇ ਵਿੱਚ ਵੀ ਜਿਹੜੀ ਉਹ ਹੁਣ ਲਗਾਤਾਰ ਫੈਲ ਰਹੀ ਹੈਗੀ ਆ, ਅਤੇ ਏਅਰ ਕੁਆਲਿਟੀ ਲਗਾਤਾਰ ਮਾੜੀ ਉੱਥੇ ਹੁੰਦੀ ਜਾ ਰਹੀ ਹੈਗੀ ਆ। ਸੋ ਕੈਲਡੋਰ ਫਾਇਰ ਆ ਉਸ ਦੀ ਅੱਗ ਲਗਾਤਾਰ ਹੁਣ ਵੱਧ ਰਹੀ ਆ। ਕੱਲ੍ਹ ਜਦੋਂ ਆਪਾਂ ਦੱਸ ਰਹੇ ਸੀਗੇ ਤਾਂ ਉਹ 1,26,000 ਏਕੜ ਤੱਕ ਸੀ, ਅਤੇ ਅੱਜ ਇਹ ਵੱਧ ਕੇ 1,44,000 ਏਕੜ ਜਾਂ 224 ਸਕੁਏਅਰ ਮੀਲ ਦੇ ਵਿੱਚ ਉਹ ਫੈਲ ਚੁੱਕੀ ਆ, ਅਤੇ 12% ਜਿਹੜੀ ਹਾਲ ਦੀ ਘੜੀ ਹੀ ਸਿਰਫ ਕੰਟੇਨ ਕਰਨ ਦੇ ਵਿੱਚ ਕਾਮਯਾਬੀ ਹਾਸਲ ਹੋਈ ਆ। ਹਾਈਵੇ 50 ਦੇ ਵਿੱਚ ਕਾਫੀ ਇਲਾਕਾ ਜਿਹੜਾ ਆ ਉਹ ਇਸ ਟਾਈਮ ਬੰਦ ਕੀਤਾ ਗਿਆ ਆ, ਕਿਉਂਕਿ ਬਿਲਕੁਲ ਵੀ ਸਮੋਕ ਦੇ ਕਰਕੇ, ਧੂਏਂ ਦੇ ਜਿਹੜੀ ਸਵਾਹ ਦੇ ਕਰਕੇ ਬਿਲਕੁਲ ਵੀ ਦੇਖ ਨਹੀਂ ਰਿਹਾ। ਏਅਰ ਕੁਆਲਿਟੀ ਇੰਡੈਕਸ 500 ਤੋਂ ਉੱਤੇ ਜਿਹੜਾ ਰਾਈਟ ਨਾਲ ਦੱਸਿਆ ਜਾ ਰਿਹਾ। ਸੋ ਇੰਨਾ ਜ਼ਿਆਦਾ ਪੋਲਿਊਟਿਡ ਹਵਾ ਜਿਹੜੀ ਉੱਥੇ ਹੈਗੀ ਆ। ਜੀ ਕੱਲ੍ਹ ਸ਼ਾਮੀ ਸਟਾਕਟਨ ਏਰੀਏ ਦੇ ਵਿੱਚ ਇੱਕ ਜਿਹੜਾ ਪਲਾਂਟ ਹੈਗਾ ਫਰੂਟ ਪੈਕੇਜਿੰਗ ਪਲਾਂਟ, ਉੱਥੇ ਜਿਹੜੀ ਬਹੁਤ ਹੀ ਭਿਆਨਕ ਜਿਹੜੀ ਅੱਗ ਲੱਗੀ ਹੈਗੀ ਆ। ਉਹ ਜੀ ਪੈਕਿੰਗ ਅਤੇ ਸਟੋਰੇਜ ਜਿਹੜਾ ਅਲੋਂਗ ਵੇਅਰ ਲੇਨ ਹੈਗਾ ਆਫ ਹਾਈਵੇ 99। ਸੋ ਫਾਇਰ ਫਾਈਟਰਸ ਕਹਿੰਦੇ ਵੀ ਉਹਨਾਂ ਨੂੰ ਕਾਫੀ ਲੰਮਾ ਸਮਾਂ ਜਿਹੜਾ ਆ ਉਹ ਬੁਝਾਉਣ 'ਤੇ ਟਾਈਮ ਲੱਗਾ, ਅਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਉਹਨਾਂ ਦੇ ਬਿਨਸ ਸੀਗੇ ਉਹ ਸੜ ਕੇ ਸੁਆਹ ਹੋ ਗਏ। ਜੀ ਸੈਕਰਾਮੈਂਟੋ ਦੇ ਵਿੱਚ ਹੀ ਜਿਹੜੀ ਖਬਰ ਇਹ ਆ ਰਹੀ ਆ ਵੀ ਰਾਈਟ ਨਾਓ ਕਹਿੰਦੇ ਵੀ ਜਿਹੜੇ ਲੋਕ ਜ਼ੇਰੇ ਇਲਾਜ ਹੋ ਰਹੇ ਆ ਕੋਵਿਡ-19 ਦੇ ਕਰਕੇ, 90% ਲੋਕ ਅਜਿਹੇ ਨੇ ਜਿਨ੍ਹਾਂ ਨੇ ਵੈਕਸੀਨ ਜਿਹੜੀ ਉਹ ਨਹੀਂ ਲਗਵਾਈ ਹੋਈ। ਹੈਲਥ ਅਫੀਸ਼ੀਅਲ ਜਿਹੜੇ ਆ ਉਹਨਾਂ ਨੇ ਦੱਸਿਆ ਆ, ਉਹ ਡਾਕਟਰ ਜਿਹੜੇ ਉਹ ਬਾਰ-ਬਾਰ ਕਹਿ ਰਹੇ ਆ ਵੀ ਕਿਰਪਾ ਕਰਕੇ ਤੁਸੀਂ ਵੈਕਸੀਨ ਜਿਹੜੀ ਆ ਉਹ ਲਗਵਾ ਲਓ। ਸੋ ਕਹਿੰਦੇ ਵੀ ਜਿੰਨੇ ਵੀ ਹਸਪਤਾਲ ਦੇ ਵਿੱਚ ਇਸ ਟਾਈਮ ਇਲਾਜ ਹੋ ਰਹੇ ਆ, ਉਹਨਾਂ ਦੇ ਵਿੱਚੋਂ ਬਹੁਤਾਤ 80 ਤੋਂ 90% ਲੋਕ ਪੇਸ਼ੈਂਟ ਅਜਿਹੇ ਨੇ ਜਿਹੜੇ ਉਹ ਅਨਵੈਕਸੀਨੇਟਡ ਹੈਗੇ ਨੇ। ਇਹ ਤਕਰੀਬਨ ਸਾਰੇ ਹੀ ਥਾਵਾਂ ਦੇ ਉੱਤੇ ਇੱਦਾਂ ਦੀ ਹੀ ਸਥਿਤੀ ਜਿਹੜੀ ਉਹ ਬਣੀ ਪਈ ਹੈਗੀ ਆ। ਅੱਜ ਤਾਂ ਇਹ ਵੀ ਜਿਹੜੀ ਖਬਰ ਸੀਗੀ ਵੀ ਕਈ ਜਿਹੜੇ ਇੱਕ ਜਿਹੜਾ ਵੈਟਰਨ ਆ ਜਿਹੜਾ ਕਿ ਹੋਰ ਕਿਸੇ ਬਿਮਾਰੀ ਤੋਂ ਪੀੜਤ ਸੀਗਾ, ਪਰ ਕੋਵਿਡ ਦੇ ਕਰਕੇ ਹਸਪਤਾਲ ਦੇ ਬੈੱਡ ਜਿਹੜੇ ਆ ਉਹ ਸਾਰੇ ਭਰੇ ਪਏ ਆ, ਅਤੇ ਹੁਣ ਜਿਹੜੇ ਕਹਿ ਲਓ ਵੀ ਡਾਕਟਰਾਂ ਦੇ ਲਈ ਬਹੁਤ ਮੁਸ਼ਕਿਲ ਆ ਵੀ ਕਿਹਦਾ ਇਲਾਜ ਕਰਨ ਕਿਹਦਾ ਨਾ ਇਲਾਜ ਕਰਨ। ਇਸੇ ਚੀਜ਼ ਦੇ ਚੱਲਦਿਆਂ ਉਸ ਵੈਟਰਨ ਦੀ ਜਿਹੜੀ ਉਹ ਮੌਤ ਹੋ ਗਈ ਹੈ। ਡੈਨੀਅਲ ਵਿਲਕਨਸਨ ਉਸਦਾ ਜਿਹੜਾ ਆ ਉਹ ਨਾਮ ਦੱਸਿਆ ਜਾਂਦਾ ਸੀ, ਟੈਕਸਸ ਦਾ ਇਹ ਰਹਿਣ ਵਾਲਾ ਸੀਗਾ। ਸੋ ਇਹ ਬਹੁਤ ਮਾੜੀ ਗੱਲ ਆ। ਸੋ ਜਿਹੜੇ ਵੈਕਸੀਨ ਨਹੀਂ ਲਗਵਾ ਰਹੇ ਅਤੇ ਬਾਅਦ ਦੇ ਵਿੱਚ ਉਹ ਜ਼ੇਰੇ ਇਲਾਜ ਹੁੰਦੇ ਆ, ਉਹ ਉਹਨਾਂ ਲੋਕਾਂ ਦੀ ਇੱਕ ਹਿਸਾਬ ਦੇ ਨਾਲ ਥਾਂ ਦੇ ਉੱਤੇ ਜਿਹੜੇ ਆ ਰਹੇ ਆ ਜਿਨ੍ਹਾਂ ਦਾ ਦੂਜੀਆਂ ਬਿਮਾਰੀਆਂ ਕਰਕੇ ਇਲਾਜ ਹੋ ਸਕਦਾ ਆ, ਅਤੇ ਵੈਕਸੀਨ ਲਗਵਾਉਣ ਦੇ ਨਾਲ ਬਾਰ-ਬਾਰ ਜਿਹੜਾ ਉਹ ਦੱਸਿਆ ਜਾ ਰਿਹਾ ਵੀ ਤੁਹਾਨੂੰ ਜ਼ੇਰੇ ਇਲਾਜ ਹੋਣ ਤੋਂ ਕਾਫੀ ਜ਼ਿਆਦਾ ਜਿਹੜੀ ਆ ਉਹ ਰੋਕਥਾਮ ਜਿਹੜੀ ਇੱਕ ਹਿਸਾਬ ਦੇ ਨਾਲ ਹੋ ਜਾਂਦੀ ਆ, ਤੁਹਾਨੂੰ ਹਸਪਤਾਲ ਦੇ ਵਿੱਚ ਨਹੀਂ ਜਾਣਾ ਪੈਂਦਾ। ਸੋ ਐਟਲੀਸਟ ਬਾਕੀਆਂ ਦਾ ਹੀ ਜਿਹੜਾ ਆਪਾਂ ਨੂੰ ਧਿਆਨ ਕਰਨਾ ਚਾਹੀਦਾ ਹੈਗਾ। ਸੋ ਬਿਲਕੁਲ ਸਾਡਾ ਖਬਰਾਂ ਦਾ ਸਮਾਂ ਸਮਾਪਤੀ ਵਾਲਾ। ਕੁਛ ਕੁ ਅਨਾਊਂਸਮੈਂਟਾਂ ਆਪਾਂ ਕਰਦੇ ਜਾਈਏ। ਇੱਕ ਤਾਂ ਇਹ ਆ ਵੀ ਜਿਸ ਤਰ੍ਹਾਂ ਆਪਾਂ ਪਿਛਲੇ ਦਿਨਾਂ ਤੋਂ ਦੱਸਦੇ ਆ ਰਹੇ ਹਾਂ ਵੀ ਬਹੁਤ ਸਾਰੇ ਲੋਕ ਆਪਣੇ ਜਿਹੜੇ ਭੈਣ ਭਰਾ ਆ ਕੈਨੇਡਾ ਦੇ ਜਿਹੜੇ ਹੈਗੇ ਰਹਿੰਦੇ, ਉਹ USA ਦੇ ਵਿੱਚ ਮੂਵ ਹੋਣਾ ਚਾਹੁੰਦੇ ਆ। ਤੁਸੀਂ ਕਿਸ ਤਰ੍ਹਾਂ ਲੀਗਲੀ ਇੱਥੇ ਮੂਵ ਹੋ ਸਕਦੇ ਆ, ਉਹਦੇ ਸੰਬੰਧ ਖਾਸ ਕਰਕੇ ਟਰੱਕਿੰਗ ਇੰਡਸਟਰੀ ਨਾਲ ਰਿਲੇਟਡ, ਉਹਦੇ ਸੰਬੰਧ ਦੇ ਵਿੱਚ ਕੱਲ੍ਹ ਨੂੰ ਸਵੇਰੇ 9 ਵਜੇ ਤੋਂ ਲੈ ਕੇ 10:30 ਵਜੇ ਤਾਈਂ ਜੇ ਤਿਰਕੀਆਣਾ ਜਿਹੜੇ ਇਮੀਗ੍ਰੇਸ਼ਨ ਅਟੋਰਨੀ ਆ
ਉਹ ਸਾਰਾ ਜਿਹੜਾ ਆ ਤੁਹਾਨੂੰ ਡਿਟੇਲ ਦੇ ਵਿੱਚ ਦੱਸਣਗੇ। ਤੁਹਾਡਾ ਕੁਐਸਚਨ ਹੋਇਆ ਉਹ ਵੀ ਤੁਸੀਂ ਫੋਨ 'ਤੇ ਕਾਲ ਕਰਕੇ ਲੈ ਸਕਦੇ ਹੋ। ਜੀ ਬਿਲਕੁਲ। ਤੇ ਬਾਕੀ ਜਿਹੜੇ ਪੇਂਟਰ ਪਰਮ ਸਿੰਘ ਆ ਉਹਨਾਂ ਦੀ ਜਿਹੜੀ ਐਗਜ਼ੀਬਿਸ਼ਨ ਆ, ਆਰਟ ਦੀ ਐਗਜ਼ੀਬਿਸ਼ਨ ਆ, ਉਹ ਕੱਲ੍ਹ ਤੇ ਪਰਸੋਂ ਗੁਰਦੁਆਰਾ ਸਾਹਿਬ ਸੈਨ ਹੋਜ਼ੇ ਵਿਖੇ ਜਿਹੜੇ ਉਹ ਹੋਵੇਗੀ। ਉਹ ਇਸ ਦੌਰੇ ਦੀ ਉਹਨਾਂ ਦੀ ਲਾਸਟ ਐਗਜ਼ੀਬਿਸ਼ਨ ਜਿਹੜੀ ਉਹ ਹੋਵੇਗੀ। ਸੋ ਜਿਹੜੇ ਮਿਸ ਕਰ ਗਏ ਨੇ ਫਰੈਜ਼ਨੋ ਤੇ ਫਰੀਮਾਂਟ ਦੇ ਵਿੱਚ ਲੱਗੀ ਜਿਹੜੀ ਇਹਨਾਂ ਦੀ ਐਗਜ਼ੀਬਿਸ਼ਨ ਤੋਂ ਬਾਅਦ 'ਚ, ਸੋ ਸਿੱਖ ਹਿਸਟਰੀ 18ਵੀਂ ਸਦੀ ਦੇ ਜਿਹੜੇ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਅਹਿਮ ਥਾਵਾਂ ਦੇ ਉੱਤੇ ਜਿਹੜੀ ਸੀਗੇ ਸਿਚੁਏਸ਼ਨਸ ਦੇ ਉੱਤੇ ਬਣਾਈ ਗਈ ਉਹਨਾਂ ਦੀ ਦੁਆਰਾ ਇਹ ਪੇਂਟਿੰਗਸ ਆ। ਅਤੇ ਉਹਨਾਂ ਪੇਂਟਿੰਗਸ ਦੀ ਜਿਹੜੀ ਕਲਾ ਨੁਮਾਇਸ਼ ਆ, ਆਰਟ ਐਗਜ਼ੀਬਿਸ਼ਨ ਆ, ਉਹ ਗੁਰਦੁਆਰਾ ਸਾਹਿਬ ਸੈਨ ਹੋਜ਼ੇ ਵਿਖੇ ਕੱਲ੍ਹ ਨੂੰ ਸ਼ਾਮ ਤੋਂ ਜਿਹੜੀ ਉਹ ਲੱਗੇਗੀ। ਸੋ ਤੁਸੀਂ ਜ਼ਰੂਰ ਹੁਮਾ ਕੇ ਕੱਲ੍ਹ ਅਤੇ ਪਰਸੋਂ ਇਸ ਐਗਜ਼ੀਬਿਸ਼ਨ ਨੂੰ ਦੇਖ ਸਕਦੇ ਹਾਂ। ਸੋ ਬਿਲਕੁਲ, ਜਿਨ੍ਹਾਂ ਨੇ ਕਿਸੇ ਨੇ ਪੇਂਟਿੰਗ ਖਰੀਦਣੀ ਆ ਉਹ ਵੀ ਤੁਸੀਂ ਉਹਨਾਂ ਤੋਂ ਖਰੀਦ ਸਕਦੇ ਆ। ਇਸੇ ਤਰ੍ਹਾਂ ਅਨੁਪਮ ਖੇਰ ਦਾ ਅਸੀਂ ਕਈ ਦਿਨਾਂ ਤੋਂ ਦੱਸਦੇ ਆ ਰਹੇ ਹਾਂ। ਸੰਡੇ ਸ਼ਾਮ ਨੂੰ ਆਪਣੇ ਜਿਹੜੇ ਪੰਜਾਬੀ ਭੈਣ ਭਰਾ ਆ ਉਹਨਾਂ ਨੇ ਬਹੁਤ ਵੱਡਾ ਪ੍ਰੋਟੈਸਟ ਰੱਖਿਆ ਮਿਲਪੀਟਸ ਦੇ ਵਿੱਚ, ਇੰਡੀਅਨ ਕਮਿਊਨਿਟੀ ਸੈਂਟਰ, ਉੱਥੇ ਉਹਦਾ ਸ਼ੋਅ ਰੱਖਿਆ ਗਿਆ ਆ। ਸਾਰਿਆਂ ਨੂੰ ਪਤਾ ਹੀ ਆ ਵੀ ਅਨੁਪਮ ਖੇਰ ਕੌਣ ਆ, ਕਿਸਾਨਾਂ ਦੇ ਉਲਟ ਬਹੁਤ ਬੋਲਦਾ ਰਿਹਾ ਆ। ਅਤੇ ਉਹਦੇ ਸੰਬੰਧ ਦੇ ਵਿੱਚ ਜਿੰਨੇ ਵੀ ਸਿੱਖ ਜਥੇਬੰਦੀਆਂ ਆ, ਪੰਜਾਬੀ ਆ, ਉਹਨਾਂ ਨੇ ਕਾਲ ਦਿੱਤੀ ਹੈਗੀ ਵੀ ਸਾਰੇ ਉੱਦਣ ਨੂੰ ਹਰੇ ਰੰਗ ਦੀਆਂ ਦਸਤਾਰਾਂ ਜਾਂ ਕੇਸਰੀ ਰੰਗ ਦੀਆਂ ਦਸਤਾਰਾਂ ਜਾਂ ਚੁੰਨੀਆਂ ਸਜਾ ਕੇ ਆਉਣ ਅਤੇ ਕਿਸਾਨਾਂ ਦੇ ਹੱਕ ਦੇ ਜਿਹੜੇ ਬੈਨਰਸ ਆ ਜਾਂ ਬੋਰਡਸ ਆ ਉਹ ਲੈ ਕੇ ਆਉਣ। ਜੀ ਬਿਲਕੁਲ। ਅਤੇ ਜਾਣ ਤੋਂ ਪਹਿਲਾਂ ਸਟਾਕ ਮਾਰਕੀਟ ਦੇ ਉੱਤੇ ਜੇ ਤੁਹਾਨੂੰ ਆਪਾਂ ਹਾਲ ਦੱਸਦੇ ਜਾਈਏ, ਸੋ ਵੀਕਐਂਡ ਤੋਂ ਪਹਿਲਾਂ ਜਿਹੜਾ ਹਰਜੋਤ ਸਿੰਘ ਜੀ ਸਟਾਕ ਮਾਰਕੀਟ ਆ ਉਸ ਦੇ ਵਿੱਚ ਉਛਾਲ ਦੇਖਿਆ ਗਿਆ ਆ। ਅੱਜ ਡਾਊ ਜੋਨ 200 ਤੇ 43 ਪੁਆਇੰਟ ਵੱਧ ਕੇ ਬੰਦ ਹੋਇਆ 35,456 ਦੇ ਉੱਤੇ। ਨੈਸਡੈਕ ਦੇ ਵਿੱਚ 184 ਪੁਆਇੰਟ ਦਾ ਵਾਧਾ ਹੋਇਆ 15,129 ਦੇ ਉੱਤੇ। S&P ਦੇ ਵਿੱਚ 39 ਪੁਆਇੰਟ ਵਧੇ 4509 ਦੇ ਉੱਤੇ ਬੰਦ ਹੋਇਆ। 10 ਈਅਰ ਯੀਲਡ 1.31% ਰਹੀ। ਸੋਨੇ ਦਾ ਭਾਅ $1820 ਪ੍ਰਤੀ ਆਊਂਸ ਅਤੇ ਬਿਟਕਾਇਨ ਦੀ ਕੀਮਤ 49,238 ਤੇ ਰਹੀ। ਇੱਕ $1 ਦੀ ਕੀਮਤ ਕੈਨੇਡਾ ਦੇ $1 ਤੇ 26 ਸੈਂਟ ਦੇ ਬਰਾਬਰ ਰਹੀ ਆ। ਇੱਕ $1 ਦੀ ਕੀਮਤ ਇੰਡੀਆ ਦੇ 73 ਰੁਪਏ ਤੇ 47 ਪੈਸੇ ਦੇ ਬਰਾਬਰ ਰਹੀ ਹੈ। ਜੀ, ਤੇ ਹੁਣ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਇਜਾਜ਼ਤ ਦਿੰਦੇ ਹਾਂ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਾਨੂੰ ਕੀ ਜਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।